With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਸਾਡੀ ਨੇਪਾਲ ਇੰਡੀਆ ਰਿਲੇਸ਼ਨਸ਼ਿਪ ਸੰਬੰਧੀ। ਸਾਡੀ ਵੀਡੀਓ ਤੇ ਨੇਪਾਲੀ ਸਿਟੀਜ਼ਨਸ ਦੀ ਆਈਡੀ ਤੋਂ ਇਹ ਲਿਖਦੇ ਹਨ, ਸਰਦਾਰ ਜੀ ਪਤਾ ਨਹੀਂ ਤੁਹਾਨੂੰ ਪਤਾ ਹੈ ਜਾਂ ਨਹੀਂ, ਭਾਰਤ ਸ਼ਸਤਰ ਸੀਮਾ ਬਲ ਅਤੇ ਸ਼ਾਰਪ ਸ਼ੂਟਰ ਜੋ ਲੇਟੈਸਟ ਬੰਦੂਕਾਂ ਨਾਲ ਲੈਸ ਹੁੰਦੇ ਹਨ ਨੂੰ ਮੇਰੇ ਪਿੰਡ ਭੇਜਦਾ ਹੈ। ਹਥਿਆਰਾਂ ਨਾਲ ਸ਼ਸਤਰ ਸੀਮਾ ਬਲ ਨੂੰ ਪਿੰਡਾਂ ਵਿੱਚ ਭੇਜਣਾ ਆਮ ਜਿਹਾ ਵਰਤਾਰਾ ਹੈ। ਨੇਪਾਲ ਦੇ ਸਿਟੀਜ਼ਨਸ ਇਸ ਨੂੰ ਸੁਰੱਖਿਆ ਖਤਰੇ ਵਜੋਂ ਦੇਖਦੇ ਹਨ। ਜੀ ਡਾਕਟਰ ਸਾਹਿਬ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਵੀ ਅਸੀਂ ਨੇਪਾਲ ਭਾਰਤ ਰਿਲੇਸ਼ਨਸ਼ਿਪ ਜਾਂ ਨੇਪਾਲ ਚਾਈਨਾ ਦੇ ਵਿੱਚ ਰਿਸ਼ਤਿਆਂ 'ਚ ਆਈ ਗਰਮਾਹਟ ਬਾਰੇ ਕੋਈ ਸੈਗਮੈਂਟ ਕਰਦੇ ਹਾਂ ਤਾਂ ਬਹੁਤ ਸਾਰੇ ਨੇਪਾਲੀ ਵੀਰ ਜਿਹੜੇ ਨੇ ਉਸ ਦੇ ਉੱਤੇ ਕਾਮੈਂਟ ਕਰਦੇ ਨੇ। ਉਸ ਦਾ ਨੰਬਰ ਵੀ ਬਹੁਤ ਜਲਦੀ ਤੇਜ਼ੀ ਨਾਲ ਵੱਧਦਾ ਹੈ ਜੀ। ਔਰ ਇਸ ਤੋਂ ਮੈਨੂੰ ਇਸ ਗੱਲ ਦੇ ਲਈ ਉਤਸ਼ਾਹ ਵੀ ਮਿਲਦਾ ਹੈ ਕਿ ਜਦੋਂ ਕੋਈ ਆਈਸੋਲੇਟ ਹੋਇਆ ਹੁੰਦਾ ਹੈ ਤੇ ਉਹਦੀ ਹਮਾਇਤ ਦੇ ਵਿੱਚ ਉਹਦੇ ਹੱਕ 'ਚ ਕਿਤੋਂ ਵੀ ਜਦੋਂ ਆਵਾਜ਼ ਆਉਂਦੀ ਹੈ ਤੇ ਉਸ ਨੂੰ ਲੱਗਦਾ ਹੈ ਵੀ ਕੋਈ ਸਾਡੇ ਲਈ ਖਲੋਤਾ ਹੈ ਜੀ। ਔਰ ਉਹਨਾਂ ਦੇ ਕਾਮੈਂਟਸ ਦੇ ਵਿੱਚ ਕਿਉਂਕਿ ਅਸੀਂ ਜਿੰਨਾ ਸਾਡਾ ਸੋਰਸ ਤਾਂ ਕੁਛ ਮੀਡੀਆ ਹੈ, ਕੁਛ ਡਾਇਰੈਕਟ ਕਨੈਕਸ਼ਨਸ ਨੇ, ਪਰ ਜਿਹੜੇ ਲੋਕ ਸਫ਼ਰ ਕਰ ਰਹੇ ਨੇ ਔਰ ਜਦੋਂ ਦਾ ਹੁਣ ਚੀਨ ਦੇ ਨਾਲ ਸੰਬੰਧਾਂ ਦੀ ਗੱਲ ਹੋਰ ਵੀ ਪੁਖਤਾ ਹੋਈ ਹੈ, ਨੇਪਾਲ ਚੀਨ ਦੀ, ਔਰ ਨੇਪਾਲ ਦੇ ਪ੍ਰੈਜ਼ੀਡੈਂਟ ਨੇ ਬੀਬੀ ਹੈ ਉਹਨੇ ਆਪਣਾ ਦੌਰਾ ਕੈਂਸਲ ਕੀਤਾ, ਨੇਪਾਲ ਦਾ ਐਂਬੈਸਡਰ ਵਾਪਸ ਸੱਦ ਲਿਆ ਇੰਡੀਆ ਤੋਂ। ਔਰ ਹੁਣ ਉਹ ਜਿਹੜੇ ਮਦੇਸੀ ਜਿਹੜੇ 7-8 ਜ਼ਿਲ੍ਹੇ ਯੂਪੀ ਬਿਹਾਰ ਦੇ ਜਿਨ੍ਹਾਂ ਦਾ ਬਾਰਡਰ ਨੇਪਾਲ ਦੇ ਨਾਲ ਲੱਗਦਾ ਹੈ ਉੱਥੇ ਇਸ ਕਿਸਮ ਦੇ ਭਈਆ ਬਰੀਡ ਦੇ ਮਿਕਸ ਜਿਹੇ ਲੋਕ ਨੇ, ਨੇਪਾਲ ਦਾ ਹੀ ਹਿੱਸਾ ਨੇ, ਉੱਥੇ ਮਦੇਸੀ ਜਿਹੜੀ ਐਜੀਟੇਸ਼ਨ ਹੈ ਉਹ ਦੁਬਾਰਾ ਉਹਨਾਂ ਨੇ ਖੜੀ ਕਰ ਦਿੱਤੀ ਹੈ ਔਰ ਉੱਥੇ ਪ੍ਰੋਟੈਸਟ ਹੋ ਰਹੇ ਨੇ। ਔਰ ਮੈਨੂੰ ਲੱਗਦਾ ਹੈ ਵੀ ਦੁਬਾਰਾ ਇਹ ਆਰਥਿਕ ਨਾਕਾਬੰਦੀ ਵੱਲ ਜਾਣਗੇ ਉਸ ਦੀ। ਪਰ ਹੁਣ ਕਿਉਂਕਿ ਚੀਨ ਨੇ ਆਪਣੀ ਪੂਰੀ ਹਮਾਇਤ ਦੇ ਦਿੱਤੀ ਹੈ, ਇਸ ਵਾਰ ਪਹਿਲੀ ਨਾਕਾਬੰਦੀ ਵਾਲਾ ਹਾਲ ਨਹੀਂ ਹੋਏਗਾ ਕਿਉਂਕਿ ਪਹਿਲੇ ਜਦੋਂ ਉਹਨਾਂ ਨੇ ਨਾਕਾਬੰਦੀ ਲਾਈ ਆਲਰੇਡੀ ਵਿੰਟਰ ਸੀ, ਸਰਦੀਆਂ ਦੇ ਮਹੀਨੇ ਅਗਸਤ ਸਤੰਬਰ, ਔਰ ਉੱਥੇ ਸਨੋ ਪੈ ਜਾਂਦੀ ਹੈ। ਜਿਹੜਾ ਤਿੱਬਤ ਦੇ ਨਾਲ ਰਾਹੀਂ ਜਿਹੜਾ ਉਹਦਾ ਚੀਨ ਦਾ ਸੰਬੰਧ ਹੈ ਉੱਥੇ ਪਹਾੜਾਂ ਤੇ ਕੋਈ ਸੌਖਾ ਨਹੀਂ ਸੀ ਉਹਨਾਂ ਦਾ ਆਉਣ। ਹੁਣ ਆਲਰੇਡੀ ਚੰਗੇ ਮਹੀਨੇ ਸ਼ੁਰੂ ਹੋ ਗਏ ਨੇ ਔਰ 19 ਦਰੇ 'ਚ ਜਿਹੜੇ ਬਾਕੀ ਉਹਨਾਂ ਦੇ ਸਾਧਨ ਨੇ ਰੇਲ ਲਿੰਕ ਔਰ ਦੂਸਰੇ ਰੋਡ ਲਿੰਕ ਉਹ ਸਥਾਪਿਤ ਹੋ ਜਾਣਗੇ। ਔਰ ਇਸ ਵੇਲੇ ਬਿਲਕੁਲ ਠੀਕ ਹੈ ਜਿਹੜੀ ਗੱਲ ਇਸ ਨੇਪਾਲੀ ਵੀਰ ਨੇ ਕਹੀ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਆਉਂਦੇ ਐਤਵਾਰ ਨਿਊਯਾਰਕ ਦੇ ਵਿੱਚ, ਮੇਰੇ ਕੋਲ ਸਾਹਮਣੇ ਐਡਰੈਸ ਨਹੀਂ ਹੈ, ਕਾਰਡ ਉਹਨਾਂ ਦੇ ਦੇ ਕੇ ਗਏ ਸੀ, ਨਿਊਯਾਰਕ ਦੇ ਵਿੱਚ ਨੇਪਾਲ ਡੇ ਪੈਰੇਡ ਵੀ ਹੈ। ਔਰ ਅਸੀਂ ਇਹ ਬੇਨਤੀ ਕਰਾਂਗੇ ਆਪਣੇ ਸਿੱਖ ਵੀਰਾਂ ਭੈਣਾਂ ਨੂੰ ਕਿ ਉਹ ਉਹਦੇ ਵਿੱਚ ਪੂਰਾ ਆਪਣਾ ਸਿੱਖ ਬੈਨਰ ਲੈ ਕੇ
ਸ਼ਮੂਲੀਅਤ ਕਰਨ ਤਾਂ ਕਿ ਨੇਪਾਲੀਆਂ ਨੂੰ ਇਹ ਅਹਿਸਾਸ ਹੋਏ ਕਿ ਵੀ ਸਿੱਖ ਉਹਨਾਂ ਦੇ ਨਾਲ ਖਲੋਤੇ ਨੇ। ਔਰ ਵੈਸੇ ਵੀ ਸਾਡਾ ਸਬੰਧ, ਜਦੋਂ ਮੈਂ ਨੇਪਾਲ ਦੀ ਗੱਲ ਕਰਦਾ ਕਿਵੇਂ ਮਹਾਰਾਣੀ ਜਿੰਦਾਂ ਨੂੰ ਕਿੰਨੇ 13-14 ਸਾਲ ਉਹਨਾਂ ਨੇ ਅਸਾਈਲਮ ਦਿੱਤੀ, ਹਮੇਸ਼ਾ ਹੀ ਗੋਰਖਾ ਜਿਹੜਾ ਹੈ ਉਹ ਸਿੱਖ ਦੇ ਲਈ ਪਿਆਰ ਔਰ ਰਿਸਪੈਕਟ ਰੱਖਦਾ ਹੈ। ਔਰ ਉਸ ਪੈਰੇਡ ਦੇ ਵਿੱਚ ਮੈਂ ਤਾਂ ਨਹੀਂ ਸ਼ਮੂਲੀਅਤ ਕਰ ਸਕਾਂਗਾ ਕਿਉਂਕਿ ਇਹ ਸੈਚਰਡੇ ਸੀਐਟਲ ਵਾਸ਼ਿੰਗਟਨ ਸਟੇਟ ਜਿਹੜੀ ਕੈਨੇਡਾ ਦੇ ਨਾਲ ਲੱਗਦੀ ਹੈ, ਸਰੀ ਦੇ ਨਾਲ ਜਾ ਕੇ ਉਹਨਾਂ ਦੀ ਸਾਲਾਨਾ ਨਗਰ ਕੀਰਤਨ ਪੈਰੇਡ ਜਾਂ ਸਿੱਖ ਡੇ ਪੈਰੇਡ ਹੈ, ਉਹਨਾਂ ਦੇ ਸੱਦੇ ਤੇ ਮੈਂ ਉੱਥੇ ਜਾਣਾ। ਪਰ ਇੱਥੇ ਸਾਡੇ ਦੂਸਰੇ ਵੀਰ ਭੈਣਾਂ ਨੂੰ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਉਹਦੇ 'ਚ ਸ਼ਮੂਲੀਅਤ ਕਰਨ। ਜਿਹੜੀ ਗੱਲ ਇਹਨਾਂ ਨੇ ਵੀਰ ਨੇ ਕਹੀ ਹੈ ਕਿ ਅੱਜ ਜਿਹੜੇ ਭਾਰਤੀ ਏਜੰਸੀਆਂ ਹੀ ਨਹੀਂ, ਉਹਨਾਂ ਦੇ ਸ਼ਸਤਰ ਬਲ ਦਲ ਬਲ ਇੱਕੋ ਹੀ ਸ਼ਬਦ ਇਸਤੇਮਾਲ ਯੂਜ਼ ਹੁੰਦਾ, ਜਿਹੜੇ ਕਿ ਲੈਸ ਨੇ ਪੂਰੇ ਲੇਟੈਸਟ ਵੈਪਨਸ ਦੇ ਨਾਲ, ਸ਼ਾਰਪ ਸ਼ੂਟਰਸ, ਉਹ ਨੇਪਾਲ ਦੇ ਪਿੰਡਾਂ ਦੇ ਵਿੱਚ ਆਮ ਘੁੰਮਦੇ ਨੇ। ਜਿਹੜੇ ਪਿੰਡ ਖਾਸ ਤੌਰ ਤੇ ਮਧੇਸੀ ਆਬਾਦੀ ਵਾਲੇ ਇੱਧਰ ਲੱਗਦੇ ਨੇ, ਉਹ ਹਰਾਸ ਵੀ ਕਰਦੇ ਨੇ, ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਵੀ ਨੇ। ਔਰ ਇਹ ਮੈਸੇਜ ਨੇਪਾਲ ਨੂੰ ਦਿੱਤਾ ਜਾ ਰਿਹਾ ਇੰਡੀਆ ਵੱਲੋਂ ਕਿ ਜੇ ਤੁਸੀਂ ਸਾਡੇ ਅਧੀਨਗੀ ਨਾ ਕਬੂਲੀ ਸਿੱਕਮ ਤੇ ਭੂਟਾਨ ਦੀ ਤਰ੍ਹਾਂ, ਤੇ ਅਸੀਂ ਇੱਕ ਹੋਰ ਬੰਗਲਾਦੇਸ਼ ਬਣਾ ਦੇਵਾਂਗੇ। ਮਤਲਬ ਇਹ ਹੈ ਵੀ ਜਿਵੇਂ ਪਾਕਿਸਤਾਨ ਨੂੰ ਤੋੜ ਕੇ ਅਸੀਂ ਬੰਗਲਾਦੇਸ਼ ਬਣਾਇਆ, ਇਵੇਂ ਹੀ ਅਸੀਂ ਇਸ ਮਧੇਸੀ ਰੀਜਨ ਨੂੰ ਜਿਹੜਾ ਉਹ ਨੇਪਾਲ ਤੋਂ ਅੱਡ ਕਰ ਦੇਵਾਂਗੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਇਸ ਵੀਰ ਨੇ ਸਾਡੀ ਗੱਲ ਨੂੰ ਸਮਝਿਆ ਵੀ ਹੈ ਔਰ ਇਸ ਗੱਲ ਦਾ ਇਜ਼ਹਾਰ ਵੀ ਕੀਤਾ, ਜਿਹੜੀ ਗੱਲ ਉਹਨਾਂ ਦੇ ਆਉਂਦੀ ਹੈ ਜਿਹਨੂੰ ਫਰਮ ਹਾਰਸ ਮਾਊਥ ਕਹਿੰਦੇ ਨੇ। ਸੋ ਜ਼ਾਹਰ ਹੈ ਕਿ ਇੰਡੀਅਨ ਇੰਟਰਫੇਰੈਂਸ ਇਸ ਵੇਲੇ ਪੂਰਾ ਹੈ ਜਿਹੜਾ ਭੂਤਰਿਆ ਹੋਇਆ ਹਿੰਦੂਤਵਾ ਦਾ ਤਬਕਾ ਹੈ, ਜਿਹੜੀ ਤੇਜ਼ੀ ਦੇ ਨਾਲ ਇਹਨਾਂ ਦੀ ਇਨਵੈਸਟੀਗੇਟਿਵ ਏਜੰਸੀ ਨੇ ਕਿਵੇਂ ਸਾਧਵੀ ਪ੍ਰਗਿਆ ਔਰ ਕਰਨਲ ਪ੍ਰੋਤ ਔਰ ਇਹਨਾਂ ਸਾਰਿਆਂ ਨੂੰ, ਅਸੀਮਾਨੰਦ ਨੂੰ ਬਿਲਕੁਲ ਬਰੀ ਕੀਤਾ। ਹੁਣ ਨੈਕਸਟ ਵਾਰੀ ਉਹ ਜਿਹੜਾ ਰੇਪਿਸਟ ਬਾਬਾ ਮੁਰਾਰੀ ਲਾਲ ਕੇ ਆਸਾਰਾਮ ਕੌਣ ਹੈ, ਆਸਾਰਾਮ, ਉਹਨੂੰ ਛੱਡਣ ਦੀ ਹੋਏਗੀ। ਉਸ ਨੇ ਕੀ ਕਰਤੂਤਾਂ ਕੀਤੀਆਂ ਹੋਈਆਂ। ਸੋ ਆਲਰੇਡੀ ਉਹਦੇ ਚੇਲਿਆਂ ਨੇ ਦਿੱਲੀ ਦੇ ਵਿੱਚ ਪੁਲਿਸ ਦੇ ਉੱਤੇ ਅਟੈਕ, ਉਹ ਬਹਾਨੇ ਬਣਾਏ ਨੇ ਕਿ ਜੀ ਨਿਰਦੋਸ਼ ਨੂੰ ਰੱਖਿਆ ਹੋਇਆ। ਲੇਕਿਨ ਨੇਪਾਲ ਦੇ ਨਾਲ ਸਾਨੂੰ ਸਾਡਾ ਖਲੋਣਾ ਬਣਦਾ ਔਰ ਸੰਡੇ ਪੈਰੇਡ ਜਿਹੜੀ ਹੈ ਨੇਪਾਲ ਡੇ ਪੈਰੇਡ, ਉਹਦੇ 'ਚ ਸਾਡੇ ਵੀਰ ਭੈਣਾਂ ਜ਼ਰੂਰ ਸ਼ਮੂਲੀਅਤ ਕਰਨ। ਸੋ ਇਹਨਾਂ ਦਾ ਵੀਰ ਦਾ ਜਿਨ੍ਹਾਂ ਨੇ ਆਪਣਾ ਨਾਂ ਨਹੀਂ ਦਿੱਤਾ, ਜ਼ਾਹਰ ਹੈ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਜ਼ਰੂਰ ਸਾਡੀ ਜ਼ਬਾਨ ਵੀ ਥੋੜੀ ਬਹੁਤ ਸਮਝਦੇ ਹੋਣਗੇ, ਭਾਵੇਂ ਮਾਣ ਨਾਲ ਕਹਿੰਦੇ ਨੇ ਗੁਰਖਾਲੀ ਸ਼ਾਹ ਜੀ ਡਾਕਟਰ ਸਾਹਿਬ, ਪਰ ਸਮਝ ਲੈਣਗੇ ਇਸ ਗੱਲ ਨੂੰ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 132 ਚੁਣਿਆ ਜੀ। ਅਜਿਆ ਅਧੀਨਤਾ ਪਰਮ ਪਵਿੱਤਰ ਭਈ, ਗਰਭ ਕੈ ਸਿੰਘ ਦੇ ਮਹਾ ਪਵਿੱਤਰ ਹੈ। ਮੋਨ ਬ੍ਰਤ ਗਹਿ ਜੈਸੇ ਊਖ ਮੈਂ ਪਯੂਖ ਰਸ, ਬਾਸ ਬਕਬਾਨੀ ਕਹਿ ਸੁਗੰਧਤਾ ਨ ਮਿੱਤਰ ਹੈ। ਮੁੱਲ ਹੋਏ ਮਜੀਠ ਰੰਗ ਸੰਗ ਸੰਗਾਤੀ ਭੈ, ਫੁੱਲ ਹੋਏ ਕੁਸੰਭ ਰੰਗ ਚੰਚਲ ਚਰਿੱਤਰ ਹੈ। ਤੈਸੇ ਹੀ ਅਸਾਧ ਸਾਧ ਦਾਦਰ ਔ ਮੀਨ ਗਤ, ਗੁਪਤ ਪ੍ਰਗਟ ਮੋਹ ਦਰੋਹ ਕੈ ਬਚਿੱਤਰ ਹੈ। ਭਾਈ ਸਾਹਿਬ ਨੇ ਬੜੇ ਖੂਬਸੂਰਤ ਅੰਦਾਜ਼, ਮੈਂ ਕਈ ਵਾਰੀ ਦੇਖਦਾ ਹਾਂ ਵੀ ਕੁਰਬਾਨ ਇਸ ਕਿਸਮ ਦੀ ਲਰਨਿੰਗ ਔਰ ਸਾਰੀਆਂ ਜ਼ਬਾਨਾਂ ਦੀ ਔਰ ਜਿਉ ਅਲੰਕਾਰ ਇਸਤੇਮਾਲ ਕਰਦੇ ਨੇ। ਹੁਣ ਪਾਣੀ ਦੇ ਵਿੱਚ ਰਹਿਣ ਵਾਲੇ ਜਾਂ ਡਰਾਮਾ ਕਰਨ ਵਾਲੇ ਕਿ ਸਾਡਾ ਪਾਣੀ ਦੇ ਨਾਲ ਮੋਹ ਹੈ, ਉਹਨਾਂ ਨੇ ਕਨਕਲੂਜਨ ਦੇ ਵਿੱਚ ਦੋ ਜਿਹੜੇ ਨੇ ਉਹ ਚੁਣੇ, ਇੱਕ ਦਾਦਰ ਡੱਡੂ ਤੇ ਇੱਕ ਮੱਛੀ। ਹੁਣ ਮੱਛੀ ਦੀ ਪ੍ਰੀਤ ਸੱਚੀ ਪ੍ਰੀਤ, ਉਹ ਪਾਣੀ ਤੋਂ ਬਾਹਰ ਕੱਢੋ ਤੇ ਜਿਹੜੀ ਹੈ ਉਹ ਜਲਬਿਨ ਮੀਨ ਨਹੀਂ ਹੁੰਦੀ ਹੈ। ਡੱਡੂ ਜਿਹੜਾ ਹੈ ਉਹ ਛੜੱਪੇ ਮਾਰਦਾ, ਪਾਣੀ 'ਚ ਵੀ ਵੜ ਜਾਂਦਾ, ਉੱਤੇ ਵੀ ਆ ਜਾਂਦਾ, ਘਾਹ 'ਚ ਵੀ ਵੜ ਜਾਂਦਾ, ਟਰੈਂ ਵੀ ਕਰਦਾ ਫਿਰਦਾ ਜੀ। ਹੁਣ ਇਸੇ ਤਰ੍ਹਾਂ ਦੋ ਤਰ੍ਹਾਂ ਦੇ ਰੱਬ ਨਾਲ ਜੁੜੇ ਹੋਏ ਲੋਕ ਨੇ, ਇੱਕ ਤਾਂ ਮੀਨ ਵਾਂਗ ਨੇ, ਮੱਛੀ ਵਾਂਗ ਨੇ, ਜਿਹੜੇ ਜਿਨ੍ਹਾਂ ਦੀ ਪ੍ਰੀਤ ਲਿਵ ਲੱਗੀ ਹੋਈ ਹੈ। ਇੱਕ ਸਾਡੇ ਵਰਗੇ ਡੱਡੂ ਵਾਂਗ ਨੇ, ਛੜੱਪਾ ਮਾਰ ਕੇ ਇੱਧਰ ਵੀ ਉੱਧਰ ਵੀ ਸਾਰੀਆਂ ਗੱਲਾਂ ਗੁੱਲਾਂ ਕਰ ਲਈਆਂ, ਰੱਬ ਦੇ ਵੀ ਬਣ ਗਏ, ਦੁਨੀਆਦਾਰ ਦੇ ਵੀ ਬਣ ਗਏ। ਸੋ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਅਲਟੀਮੇਟਲੀ ਪ੍ਰੀਤ ਮੱਛੀ ਦੀ ਨਿਭਦੀ ਹੈ ਤੇ ਡੱਡੂ ਨੇ ਡੱਡੂ ਹੀ ਰਹਿਣਾ, ਇਸੇ ਤਰ੍ਹਾਂ ਜਿਹੜੇ ਸੱਚੇ ਰੱਬ ਨਾਲ ਜੁੜੇ ਹੋਏ ਨੇ ਉਹਨਾਂ ਦੀ ਪ੍ਰੀਤ ਨੂੰ ਹੀ ਸਲੂਟ ਹੈ, ਪ੍ਰਣਾਮ ਹੈ, ਨਿਭੇਗੀ। ਔਰ ਉਹਦੇ ਲਈ ਉਹਨਾਂ ਨੇ 3-4 ਅਲੰਕਾਰ ਸ਼ੁਰੂ ਦੇ ਵਿੱਚ ਇਸਤੇਮਾਲ ਕੀਤੇ। ਅਜਿਹਾ ਹੁਣ ਅੱਜ ਬੱਕਰੀ ਨੂੰ ਕਹਿੰਦੇ ਨੇ ਜੀ ਕਿ ਇੱਕ ਪਾਸੇ ਬੱਕਰੀ ਹੈ, ਭਾਵੇਂ ਬੱਕਰੀ ਅਸੀਂ ਡਰਾਕਲ ਦੀ ਸੈਂਸ ਵਰਤ, ਪਰ ਇੱਥੇ ਉਹਨਾਂ ਨੇ ਬੱਕਰੀ ਨੂੰ ਸਲੂਟ ਕੀਤਾ, ਸ਼ੇਰ ਦੀ ਜਰਾ ਖਿਚਾਈ ਕੀਤੀ ਹੈ ਕਿ
ਬੱਕਰੀ ਕਿਉਂਕਿ ਬੜੀ ਹੰਬਲ ਹੁੰਦੀ ਹੈ, ਬੜੀ ਨਿਮਰਤਾ 'ਚ ਰਹਿੰਦੀ ਹੈ, ਬੜਾ ਦੁੱਧ ਦਿੰਦੀ ਹੈ ਚੁੱਪਚਾਪ, ਔਰ ਇਸ ਲਈ ਬੱਕਰੀ ਨੂੰ ਚੋਣਾ ਸਭ ਤੋਂ ਸੌਖਾ ਹੁੰਦਾ। ਜਦੋਂ ਮਰਜ਼ੀ ਕਹਿੰਦੇ ਬੱਕਰੀ ਨੂੰ ਚੋ ਲਓ। ਤੇ ਉਹਨਾਂ ਨੇ ਕਿਹਾ ਵੀ ਇਸ ਲਈ ਉਹ ਪਵਿੱਤਰ ਹੈ, ਔਰ ਉਹਦਾ ਮਾਸ ਜਿਹੜਾ ਹੈ ਉਹ ਖਾਣ ਦੇ ਵੀ ਕੰਮ ਆਉਂਦਾ ਹੈ ਕਿਉਂਕਿ ਉਹਦੇ 'ਚ ਹਿਊਮਿਲਿਟੀ ਹੈ ਜੀ। ਦੂਜੇ ਪਾਸੇ ਉਹਨੂੰ ਕਿਹਾ ਸ਼ੇਰ ਜਿਹੜਾ ਉਹ ਗੱਜਦਾ ਹੈ, ਉਹਦੇ ਨੇੜੇ ਕੋਈ ਜਾ ਨਹੀਂ ਸਕਦਾ, ਗਰਭ ਕਰਦਾ, ਦੇਹ ਮਹਾ ਪਵਿੱਤਰ ਹੈ, ਕੋਈ ਸ਼ੇਰ ਦਾ ਮਾਸ ਤਾਂ ਖਾਂਦਾ ਨਹੀਂ। ਇਸ ਲਈ ਬੱਕਰੀ ਜਿਉਂਦੇ ਜੇ ਵੀ ਹਿਊਮਿਲਿਟੀ 'ਚ ਹੈ ਔਰ ਮਰ ਕੇ ਵੀ ਕੰਮ ਚਾਹੁੰਦੀ ਹੈ। ਮੋਨ ਬ੍ਰਤ ਗਏ ਜੈਸੇ ਊਖ ਮੈਂ ਪਯੂਖ ਰਸ, ਕਿ ਗੰਨਾ ਚੁੱਪਚਾਪ ਇੰਨਾ ਲੰਬਾ ਖਲੋਤਾ ਹੁੰਦਾ ਹੈ, ਹਵਾ ਵੀ ਚੱਲੇ, ਕੋਈ ਗੰਨੇ ਤਾਂ ਨਹੀਂ ਜਿਹੜੇ ਉਹ ਝੂਲਦੇ, ਪਰ ਉਹਦੇ ਵਿੱਚ ਮਿੱਠਾ ਰਸ ਹੁੰਦਾ ਹੈ, ਪਯੂਖ ਹੁੰਦਾ ਹੈ, ਅੰਮ੍ਰਿਤ ਵਰਗਾ ਰਸ ਹੁੰਦਾ ਹੈ। ਬਾਂਸ ਬਕਬਾਨੀ ਕਹਿ ਸੁਗੰਧਤਾ ਨਾ ਮਿੱਤਰ ਹੈ, ਬਾਂਸ ਜਿਹੜਾ ਛਾਂ ਛਾਂ ਕਰਦਾ ਹਵਾ ਦੇ ਨਾਲ ਵੀ, ਉਹ ਭਾਵੇਂ ਚੰਦਨ ਦੇ ਦਰਖਤਾਂ ਦੇ ਨਾਲ ਵੀ ਬਾਂਸ ਹੋਏ, ਉਹਦੇ 'ਚ ਕਦੇ ਖੁਸ਼ਬੂ ਨਹੀਂ ਆਉਂਦੀ। ਮੁੱਲ ਹੋਏ ਮਜੀਠ ਰੰਗ ਸੰਗ ਸੰਗਾਤੀ ਪਏ। ਹੁਣ ਮਜੀਠ ਪੱਕੇ ਰੰਗ ਨੂੰ ਕਹਿੰਦੇ ਨੇ ਕਿ ਜੇ ਪੱਕਾ ਰੰਗ ਹੋਏ ਤੇ ਜਿਹੜਾ ਵੀ ਉਹਦੇ ਨਾਲ ਲੱਗੇਗਾ, ਜੇ ਲਾਲ ਹੈ ਤੇ ਉਹ ਲਾਲ ਹੋ ਜਾਏਗਾ ਕਿਉਂਕਿ ਮਜੀਠ ਜਿਹੜਾ ਲਾਲ ਦਾ ਹੁੰਦਾ। ਫੁੱਲ ਹੋਏ ਕਸੁੰਭ ਰੰਗ ਚੰਚਲ ਚਰਿੱਤਰ ਹੈ, ਜੇ ਕਸੁੰਭ ਦਾ ਰੰਗ ਹੋਏ, ਕਸੁੰਭ ਫੁੱਲ, ਤੇ ਫਿਰ ਉਹਦੇ ਵਾਂਗ ਹੀ ਉਹ ਚੰਚਲ ਚਰਿੱਤਰ ਮਨੁੱਖ ਜਿਹੜੇ ਨੇ ਉਹ ਕਸੁੰਭ ਦੇ ਰੰਗ ਵਾਂਗ ਹੀ ਫੇਡ ਹੋ ਜਾਂਦੇ ਨੇ, ਰਹਿੰਦੇ ਨਹੀਂ, ਮਜੀਠ ਨਹੀਂ ਹੁੰਦਾ। ਤੈਸੇ ਹੀ ਅਸਾਧ ਸਾਧ ਦਾਦਰ ਔ ਮੀਨਗਤ, ਇਸੇ ਤਰ੍ਹਾਂ ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਮੱਛੀ ਵਾਂਗ ਹੈ, ਦੂਸਰਾ ਡੱਡੂ ਵਾਂਗ ਹੈ। ਗੁਪਤ ਪ੍ਰਗਟ ਮੋਹ ਦਰੋਹ ਕੈ ਬਚਿੱਤਰ ਹੈ, ਕਿ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੀ ਮੱਛੀ ਵਾਂਗ ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦੀ ਕਥਨੀ ਔਰ ਕਰਨੀ ਉਸ ਦੇ ਵਿੱਚ ਇੱਕ ਯੂਨੀਕਨੈਸ ਹੈ, ਉਸ ਦੇ ਵਿੱਚ ਇੱਕ ਸੱਚਾਈ ਹੈ। ਸੋ ਇਹ ਭਾਈ ਗੁਰਦਾਸ ਜੀ ਦਾ ਅੱਜ ਦੇ ਦਿਨ ਦੇ ਲਈ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।